ਜਦੋਂ ਤੁਹਾਨੂੰ ਸਾਜ਼ਿਸ਼ ਦੀ ਗੱਲ ਤੁਸੀਂ ਦੇਖਣੀ ਹੋਏ ਤਾਂ ਫਿਰ ਇੰਡੀਅਨ ਮੀਡੀਆ ਇਕੱਲਾ ਸੋਸ਼ਲ ਮੀਡੀਆ ਨਹੀਂ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਵੀ ਫੌਰਨ ਇੱਕ ਲੜਕੀ ਦੀ ਪਿਕਚਰ ਸੋਸ਼ਲ ਮੀਡੀਆ ਔਰ ਉਹਨਾਂ ਦੇ ਮੁੱਖ ਧਾਰਾ ਵਾਲਿਆਂ 'ਚ ਵੀ ਫਲੈਸ਼ ਹੋਣ ਲੱਗ ਗਈ, ਉਹਦੇ ਸੱਟਾਂ ਲੱਗੀਆਂ ਹੋਈਆਂ ਨੇ। ਔਰ ਦੂਸਰਾ ਔਰ ਅਫਗਾਨਿਸਤਾਨ ਦੇ ਐਂਬੈਸਡਰ ਨੇ ਕੁਝ ਦੇਰ ਬਾਅਦ ਉਹਦੀ ਅਸਲੀ ਫੋਟੋ ਪਾਈ, ਉਹਨੇ ਕਿਹਾ ਜੀ ਇਹ ਫੇਕ ਹੈ ਔਰ ਇਹ ਨਹੀਂ ਹੈ, ਪਰ ਕਹਾਣੀ ਉਹੀ ਰੱਖੀ ਕਿ ਜੀ ਉਹਨੂੰ ਅਗਵਾ ਕੀਤਾ ਔਰ ਟਾਰਚਰ ਕੀਤਾ ਔਰ ਉਹ ਸਾਰੀ ਕਹਾਣੀ ਆਈ। ਔਰ ਪਾਕਿਸਤਾਨ ਦੇ ਲੋਕਾਂ ਨੇ ਵੀ ਜਦੋਂ ਬੱਚੀਆਂ ਦੀ ਗੱਲ ਆਉਂਦੀ ਹੈ, ਕੋਈ ਵੀ ਜਿਹੜੇ ਫੈਮਿਲੀ ਓਰੀਐਂਟਡ ਕਲਚਰ ਜਿਹਦੇ ਹੱਬ ਹੋਏ ਉਹ ਕਦੇ ਇਸ ਕਿਸਮ ਨੂੰ ਸੈਲੀਬ੍ਰੇਟ ਤਾਂ ਦੂਰ ਦੀ ਗੱਲ, ਇਹ ਸ਼ਰਮ ਦੀ ਗੱਲ ਮੰਨੀ ਜਾਂਦੀ ਹੈ। ਪਰ ਫਿਰ ਇਹ ਆਇਆ ਜੀ ਕਿ ਉਹਨੇ ਅਫਗਾਨਿਸਤਾਨ ਦੀ ਹਕੂਮਤ ਨੇ ਉਹਨੂੰ ਕਿਹਾ ਐਂਬੈਸਡਰ ਜਿਹੜਾ ਉਹ ਛੱਡ ਕੇ ਜਾ ਰਿਹਾ ਹੈ ਕਿ ਹੀ ਇਜ਼ ਗੋਇੰਗ ਬੈਕ। ਇਹ ਸਭ ਤੋਂ ਵੱਡਾ ਡਿਪਲੋਮੈਟਿਕ ਸਲੈਪ ਹੁੰਦਾ ਕਿਸੇ ਮੁਲਕ ਤੇ। ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਕੋਈ ਇਸ ਕਿਸਮ ਦਾ ਐਵੀਡੈਂਸ ਨਹੀਂ ਮਿਲ ਰਿਹਾ ਕਿ ਵੀ ਇਹ ਜਿਹੜਾ ਇਸ ਜਿਹੜਾ ਉਹਨਾਂ ਨੂੰ ਬੱਚੀ ਨੂੰ ਕਿਡਨੈਪ ਕੀਤਾ ਗਿਆ। ਲੇਕਿਨ ਫਿਰ ਵੀ ਕੁਰੈਸ਼ੀ ਹੋਰਾਂ ਦਾ ਇਹ ਵੀ ਹੋਪ ਅਫਗਾਨਿਸਤਾਨ ਗਵਰਨਮੈਂਟ will review its decision of calling back its ambassador and senior diplomats from Pakistan, keeping in view Pakistan's serious efforts. Failure ਤਾਂ ਉਹਨਾਂ ਦੀ ਹਰ ਫਰੰਟ ਤੇ ਹੋਈ ਹੈ, ਇੰਡੀਆ ਦੀ ਹੋਈ ਹੈ। ਉਹਨਾਂ ਦੇ ਹੁਣ ਉਹ ਪਾਕਿਸਤਾਨ ਦੇ ਸਿਰ ਚੜ੍ਹ ਕੇ ਮਰਨਾ ਚਾਹੁੰਦੇ ਨੇ ਕਿ ਭਾਈ ਇਹ ਦੇਖੋ ਜੀ ਇਹ ਦਹਿਸ਼ਤਗਰਦਾਂ ਦੀ, ਇਹ ਤਾਲਿਬਾਨ ਦੇ ਪਿੱਛੇ ਇਹ ਕਰ ਰਹੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਅਸ਼ਰਫ ਗਨੀ ਦੇ ਕਾਬਲ ਸਥਿਤ ਮਹਿਲ ਤੇ ਅੱਜ ਰਾਕਟਸ ਨਾਲ ਹਮਲਾ ਹੋਇਆ, ਜਦੋਂ ਕਿ ਉਹ ਆਪਣੇ ਸਾਥੀਆਂ ਨਾਲ ਈਦ ਦੀ ਨਮਾਜ਼ ਜਿਹੜੀ ਹੈ ਉਹ ਅਦਾ ਕਰ ਰਹੇ ਸਨ। ਭਾਵੇਂ ਕਿ ਇਸ ਦਾ ਕੋਈ ਵੀ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਤੋਂ ਸਾਬਤ ਹੁੰਦਾ ਹੈ ਕਿ ਅਫਗਾਨ ਸਰਕਾਰ ਕਿਸ ਹੱਦ ਤੱਕ ਬੇਬਸ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਅਸ਼ਰਫ ਗਨੀ ਉਹਨਾਂ ਨੇ ਭਾਰਤ ਦੀ ਬਿਡਿੰਗ ਦੇ ਉੱਤੇ ਦੁਸ਼ਾਨਦੇ ਔਰ ਤਾਸ਼ਕੰਦ ਦੇ ਵਿੱਚ ਪਾਕਿਸਤਾਨ ਨੂੰ ਹਿਊਮਿਲੇਟ ਕੀਤਾ, ਖਾਸ ਤੌਰ 'ਤੇ ਉਦੋਂ ਜਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕੁਝ ਫੁੱਟ ਦੀ ਦੂਰੀ ਦੇ ਉੱਤੇ ਹੀ ਜਿਹੜੇ ਨੇ ਉਹ ਬੈਠੇ ਹੋਏ ਸੀ, ਜਦੋਂ ਕਿ ਉਹਨੇ ਜਿਹੜਾ ਪਾਕਿਸਤਾਨ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ ਕਿ ਜੋ ਚੱਲ ਰਿਹਾ ਹੈ, ਔਰ ਕਾਫੀ ਜਿਹੜੀ ਹੈ ਘਟੀਆ ਸ਼ਬਦਾਵਲੀ ਜਾਂ ਅਲਫਾਜ਼ ਇਸਤੇਮਾਲ ਕੀਤੇ। ਔਰ ਇਮਰਾਨ ਖਾਨ ਸਾਹਿਬ ਨੇ ਆਪਣੀ ਤਕਰੀਰ ਦੇ ਵਿੱਚ ਉਹਨੂੰ ਕਾਊਂਟਰ ਵੀ ਕੀਤਾ ਔਰ ਸਟੇਟਸਮੈਨ ਲਾਈਕ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਆਪਣਾ ਕੇਸ ਵੀ ਪ੍ਰੈਜ਼ੈਂਟ ਕੀਤਾ ਔਰ ਉਹਨਾਂ ਨੂੰ ਸ਼ੀਸ਼ਾ ਵੀ ਦਿਖਾਇਆ ਕਿ ਭਾਈ ਅਸੀਂ 70,000 ਤੋਂ ਜ਼ਿਆਦਾ ਸਾਡੇ ਸਿਵਿਲੀਅਨ ਔਰ ਦੂਸਰੇ ਉਹ ਸ਼ਹੀਦ ਹੋਏ ਨੇ, ਇੰਨਾ ਸਾਡਾ $100+ ਬਿਲੀਅਨ ਦਾ ਨੁਕਸਾਨ ਹੋਇਆ ਔਰ ਇਸ ਕਿਸਮ ਦੀ ਗੱਲ ਤੁਹਾਨੂੰ ਸੋਭਦੀ ਨਹੀਂ ਹੈ। ਔਰ ਇਸ ਤੋਂ ਦੇ ਬਾਵਜੂਦ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਫੋਲੋਇੰਗ ਘਟਨਾਕ੍ਰਮ ਹੋਇਆ ਉਹਦੇ 'ਚ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅਫਗਾਨਿਸਤਾਨ ਦੇ ਐਂਬੈਸਡਰ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਡਾਟਰ ਜਿਹੜੀ ਕਿ ਆਪਣੇ ਭਰਾ ਲਈ ਕੋਈ ਗਿਫਟ ਲੈਣ ਗਈ ਸੀ ਮਾਰਕੀਟ 'ਚ, ਉਹ ਅਗਵਾ ਹੋਇਆ ਔਰ ਫਿਰ ਉਹਦੀ ਪਿਕਚਰਸ ਕੁਛ ਜਿਹੜੀਆਂ ਸੋਸ਼ਲ ਮੀਡੀਆ 'ਤੇ। ਔਰ ਜਦੋਂ ਤੁਹਾਨੂੰ ਸਾਜ਼ਿਸ਼ ਦੀ ਗੱਲ ਤੁਸੀਂ ਦੇਖਣੀ ਹੋਏ ਤਾਂ ਫਿਰ ਇੰਡੀਅਨ ਮੀਡੀਆ ਇਕੱਲਾ ਸੋਸ਼ਲ ਮੀਡੀਆ ਨਹੀਂ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਵੀ ਫੌਰਨ ਇੱਕ ਲੜਕੀ ਦੀ ਪਿਕਚਰ ਸੋਸ਼ਲ ਮੀਡੀਆ ਔਰ ਉਹਨਾਂ ਦੇ ਮੁੱਖ ਧਾਰਾ ਵਾਲਿਆਂ 'ਚ ਵੀ ਫਲੈਸ਼ ਹੋਣ ਲੱਗ ਗਈ, ਉਹਦੇ ਸੱਟਾਂ ਲੱਗੀਆਂ ਹੋਈਆਂ ਨੇ। ਔਰ ਦੂਸਰਾ ਔਰ ਅਫਗਾਨਿਸਤਾਨ ਦੇ ਐਂਬੈਸਡਰ ਨੇ ਕੁਝ ਦੇਰ ਬਾਅਦ ਉਹਦੀ ਅਸਲੀ ਫੋਟੋ ਪਾਈ, ਉਹਨੇ ਕਿਹਾ ਜੀ ਇਹ ਫੇਕ ਹੈ ਔਰ ਇਹ ਨਹੀਂ ਹੈ, ਪਰ ਕਹਾਣੀ ਉਹੀ ਰੱਖੀ ਕਿ ਜੀ ਉਹਨੂੰ ਅਗਵਾ ਕੀਤਾ ਔਰ ਟਾਰਚਰ ਕੀਤਾ ਔਰ ਉਹ ਸਾਰੀ ਕਹਾਣੀ ਆਈ। ਔਰ ਜ਼ਾਹਰ ਹੈ ਪਾਕਿਸਤਾਨ ਦੇ ਲਈ ਔਰ ਖਾਸ ਤੌਰ 'ਤੇ ਇਸਲਾਮਾਬਾਦ ਜਿਹੜਾ ਕੈਪੀਟਲ ਵੀ ਹੈ, ਮੋਸਟ ਸਿਕਿਉਰ ਸਿਟੀ, ਔਰ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਕੋਈ ਕਿਸੇ ਮੁਲਕ ਦੀ ਐਮਬੈਸੀ ਜਾਂ ਕੌਂਸੂਲੇਟ ਸਫਾਰਤਖਾਨਾ ਕਿਤੇ ਹੁੰਦਾ, ਉਹਨਾਂ ਦੀ ਸਿਕਿਉਰਿਟੀ ਦੇ ਲਈ ਜਿਸ ਮੁਲਕ ਦੇ ਵਿੱਚ ਉਹ ਸਫਾਰਤਖਾਨੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੋ ਇਹ ਕਈ ਮਾਮਲਿਆਂ 'ਚ ਲੱਗਾ ਕਿ ਵੀ ਇਹ ਇੱਕ ਲੈਪਸ ਹੋਇਆ ਸਿਕਿਉਰਿਟੀ ਦਾ, ਕੀ ਹੋ ਗਿਆ। ਔਰ ਮੈਨੂੰ ਕਿਉਂਕਿ ਮੈਂ ਕੱਲ੍ਹ ਵੀ ਹਾਲਾਂਕਿ ਜਦੋਂ ਅਸੀਂ ਗੱਲ ਕਿਸੇ ਦੀ ਬੱਚੀ ਨਾਲ ਸੰਬੰਧਿਤ ਕਰਦੇ ਹਾਂ ਤਾਂ ਹਮੇਸ਼ਾ ਡਿਸਕ੍ਰੀਟ ਪਹੁੰਚ ਹੁੰਦੀ ਹੈ ਵੀ ਕੋਈ ਐਸੀ ਗੱਲ ਨਾ ਕਹੀ ਜਾਏ ਕਿਉਂਕਿ ਸਭ ਦੀਆਂ ਬੱਚੀਆਂ ਸਾਂਝੀਆਂ ਨੇ। ਲੇਕਿਨ ਮੈਂ ਇਹ ਕਿਹਾ ਸੀ ਕਿ ਵੀ ਬੇਸ਼ੱਕ ਮੈਂ ਕ੍ਰਾਈਮ ਰਿਪੋਰਟਰ ਨਹੀਂ ਹੈ, ਪਰ ਜਿਹੜੀ ਇਹ ਸਾਰੀ ਕਹਾਣੀ ਹੈ ਇਹਦੇ 'ਚ ਬਹੁਤ ਸਾਰੇ ਲੂਪ ਹੋਲ ਨੇ ਔਰ ਬਹੁਤ ਸਾਰਾ ਐਸਾ ਕੁਛ ਹੈ
ਜਿਹੜਾ ਕਹਾਣੀ ਨੂੰ ਅਪ੍ਰਸੰਗਿਕ ਬਣਾ ਦਿੰਦਾ। ਮੈਂ ਹੁਣ ਹਿੰਦੀਆਈਜ਼ਡ ਪੰਜਾਬੀ ਵਰਤ ਰਿਹਾ ਕਿ ਉਸ ਸਾਰੇ ਜਿਹੜੀ ਕਹਾਣੀ ਹੈ ਉਸ ਨੂੰ ਦੀ ਜਿਹੜੀ ਆ ਉਹ ਫਿੱਟ ਨਹੀਂ ਹੁੰਦਾ। ਜਿਵੇਂ ਪਜ਼ਲ ਦੇ ਵਿੱਚ ਜਦੋਂ ਤੁਸੀਂ ਪਜ਼ਲ ਸੋਲਵ ਕਰਦੇ ਹੋ ਵੀ ਇਹ ਫਿੱਟ ਨਹੀਂ ਹੁੰਦਾ। ਅੱਛਾ। ਔਰ ਜ਼ਾਹਰ ਹੈ ਇਮਰਾਨ ਖਾਨ ਸਾਹਿਬ ਲਈ ਵੀ ਇਹ ਬੜਾ ਪ੍ਰੈਸਟੀਜ ਦਾ ਇਸ਼ੂ ਸੀ, ਫੌਰਨ ਹੋਇਆ, ਟੀਮ ਬਣੀ। ਦੂਜਾ, ਔਰ ਮੈਂ ਅੱਜ ਬਰੀਫ ਜਿਹੀ ਪ੍ਰੈਸ ਕਾਨਫਰੰਸ ਜਿਹੜੇ ਉਹਨਾਂ ਦੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਦੀ ਸੁਣ ਰਿਹਾ ਸੀ। ਤੋ ਜਿਹੜਾ ਉਹਨਾਂ ਨੇ ਅਜੇ ਕੰਪਲੀਟ ਤਾਂ ਨਹੀਂ ਇਨਵੈਸਟੀਗੇਸ਼ਨ ਹੋਈ ਸੀ, ਪਰ ਉਹਨਾਂ ਨੇ ਇਸ ਗੱਲ ਨੂੰ, ਔਰ ਇਹ ਇੱਕ ਵੀ ਦੋ ਤਿੰਨ ਚੀਜ਼ਾਂ ਬੜੀਆਂ ਸਾਹਮਣੇ ਆਉਂਦੀਆਂ ਕਿ ਵੀ ਅਫਗਾਨਿਸਤਾਨ ਦੀ ਆਪਣੀ ਐਮਬੈਸੀ ਦੇ ਵਿੱਚ ਐਮਬੈਸੀ ਦੀਆਂ ਗੱਡੀਆਂ ਨੇ, ਸਿਕਿਉਰਿਟੀ ਗਾਰਡ ਨੇ, ਬੀਬੀ ਜਿਹੜੀ ਹੈ ਉਹ ਪ੍ਰਾਈਵੇਟ ਟੈਕਸੀ 'ਚ ਜਾਂਦੀ ਹੈ। ਫਿਰ ਇਹ ਨਹੀਂ ਹੈ ਉਹ ਉੱਥੋਂ ਇਸਲਾਮਾਬਾਦ ਤੋਂ ਰਾਵਲਪਿੰਡੀ ਪਹੁੰਚ ਜਾਂਦੀ ਹੈ ਔਰ ਉਹ ਦੋ ਤਿੰਨ ਟੈਕਸੀਆਂ ਬਦਲੀਆਂ ਜਾਂਦੀਆਂ। ਔਰ ਹੁਣ ਜਦੋਂ ਕੱਲ ਕੰਪਲੀਟ ਇਨਵੈਸਟੀਗੇਸ਼ਨ ਰਿਪੋਰਟ ਆਏਗੀ, ਪਰ ਇੱਕ ਗੱਲ ਜ਼ਾਹਰ ਹੋ ਗਈ ਕਿ ਇਹ ਕੋਈ ਜਿਹੜਾ ਕਿਡਨੈਪਿੰਗ ਨਾਲ, ਪਰ ਸਾਜ਼ਿਸ਼ ਦਾ ਫਿਰ ਤੁਸੀਂ ਦੂਸਰਾ ਪੜਾਅ ਹੀ ਦੇਖਦੇ ਹੋ ਵੀ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਹਦੇ ਵਿੱਚ ਪਰਸਨਲ ਇੰਟਰਸਟ ਲਿਆ, ਜਿਹੜਾ ਲੈਣਾ ਵੀ ਬਣਦਾ ਸੀ। ਔਰ ਪਾਕਿਸਤਾਨ ਦੇ ਲੋਕਾਂ ਨੇ ਵੀ, ਜਦੋਂ ਬੱਚੀਆਂ ਦੀ ਗੱਲ ਆਉਂਦੀ ਹੈ, ਕੋਈ ਵੀ ਜਿਹੜੇ ਫੈਮਿਲੀ ਓਰੀਐਂਟਡ ਕਲਚਰ ਜਿਹਦੇ ਹੱਬ ਹੋਏ, ਉਹ ਕਦੇ ਇਸ ਕਿਸਮ ਨੂੰ ਸੈਲੀਬ੍ਰੇਟ ਤਾਂ ਦੂਰ ਦੀ ਗੱਲ, ਇਹ ਸ਼ਰਮ ਦੀ ਗੱਲ ਮੰਨੀ ਜਾਂਦੀ ਹੈ। ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਗਿਆ, ਪਰ ਫਿਰ ਇਹ ਆਇਆ ਜੀ ਕਿ ਉਹਨੇ ਅਫਗਾਨਿਸਤਾਨ ਦੀ ਹਕੂਮਤ ਨੇ ਉਹਨੂੰ ਕਿਹਾ ਐਂਬੈਸਡਰ ਜਿਹੜਾ ਉਹ ਛੱਡ ਕੇ ਜਾ ਰਿਹਾ ਹੈ ਕਿ ਹੀ ਇਜ਼ ਗੋਇੰਗ ਬੈਕ। ਇਹ ਸਭ ਤੋਂ ਵੱਡਾ ਡਿਪਲੋਮੈਟਿਕ ਸਲੈਪ ਹੁੰਦਾ ਕਿਸੇ ਮੁਲਕ ਤੇ ਕਿ ਤੁਸੀਂ ਉਹਦੇ ਤੋਂ ਆਪਣਾ ਸਾਰਾ ਐਂਬੈਸਡਰ ਔਰ ਸਟਾਫ ਵਾਪਸ ਸੱਦ ਲਓ। ਹੁਣ ਉਹਨੂੰ ਕਿਵੇਂ, ਹਾਲਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਇਸ ਸਾਰੇ ਦੇ ਉੱਤੇ ਪਹਿਲਾਂ ਤਾਂ ਖਬਰ ਇਹੀ ਸੀ ਕਿ ਪਾਕਸ ਕੁਰੈਸ਼ੀ ਡਾਇਲਸ ਕਾਊਂਟਰ ਪਾਰਟ ਇਨ ਕਾਬੁਲ ਐਜ਼ ਅਫਗਾਨਿਸਤਾਨ ਰੀਕਾਲਸ ਡਿਪਲੋਮੈਟਸ, ਔਰ ਉਹਦੇ 'ਚ ਜਿਹੜਾ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਕੋਈ ਇਸ ਕਿਸਮ ਦਾ ਐਵੀਡੈਂਸ ਨਹੀਂ ਮਿਲ ਰਿਹਾ ਕਿ ਵੀ ਇਹ ਜਿਹੜਾ ਇਸ ਜਿਹੜਾ ਉਹਨਾਂ ਨੂੰ ਬੱਚੀ ਨੂੰ ਕਿਡਨੈਪ ਕੀਤਾ ਗਿਆ। ਲੇਕਿਨ ਫਿਰ ਵੀ ਕੁਰੈਸ਼ੀ ਹੋਰਾਂ ਦਾ ਇਹ ਵੀ ਹੋਪ ਅਫਗਾਨਿਸਤਾਨ ਗਵਰਨਮੈਂਟ will review its decision of calling back its ambassador and senior diplomats from Pakistan, keeping in view Pakistan's serious efforts. So ਉਹਨਾਂ ਨੇ ਕਿਹਾ ਵੀ ਅਸੀਂ ਐਫਰਟ ਕਰ ਰਹੇ ਹਾਂ। ਇਹ ਹਾਲਾਂ ਪਿਛਲੇ ਦਿਨ ਦੀ ਸਟੇਟਮੈਂਟ ਹੈ, ਲੇਕਿਨ ਚਾਹੀਦਾ ਤਾਂ ਜੇ ਤੁਸੀਂ ਡਿਪਲੋਮੈਟਿਕ ਨਾਰਮ ਨਾ ਰੱਖਣਾ ਹੋਵੇ, ਪਾਕਿਸਤਾਨ ਵੀ ਇਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸਾਡੇ ਉਹ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਵੀ ਜਦੋਂ ਕੋਈ ਬੰਦਾ ਖਾਮ ਖਾ ਖੜੇ ਪੈ ਜਾਏ ਆ ਕੇ ਔਰ ਬਾਰ-ਬਾਰ ਉਹਨੂੰ ਕਹੇ ਯਾਰ ਤੂੰ ਮੇਰੇ ਸਿਰ ਚੜ ਕੇ ਕਿਉਂ ਮਰਨਾ ਹੈ, ਜਾ ਕੋਈ ਹੋਰ ਲੱਭ। ਹੁਣ ਫੇਲਿਓਰ ਤਾਂ ਉਹਨਾਂ ਦੀ ਹਰ ਫਰੰਟ ਤੇ ਹੋਈ ਹੈ, ਇੰਡੀਆ ਦੀ ਹੋਈ ਹੈ, ਉਹਨਾਂ ਦੇ ਹੁਣ ਉਹ ਪਾਕਿਸਤਾਨ ਦੇ ਸਿਰ ਚੜ ਕੇ ਮਰਨਾ ਚਾਹੁੰਦੇ ਨੇ ਕਿ ਭਾਈ ਇਹ ਦੇਖੋ ਜੀ ਇਹ ਦਹਿਸ਼ਤਗਰਦਾਂ ਦੀ, ਇਹ ਤਾਲਿਬਾਨ ਦੇ ਪਿੱਛੇ ਇਹ ਕਰ ਰਹੇ ਨੇ। ਸੋ ਇਹ ਵੀ ਮੈਨੂੰ ਲੱਗਦਾ ਵੀ ਕੁਰੈਸ਼ੀ ਹੋਰਾਂ ਦੀ ਕਾਲ, ਅਦਰਵਾਈਜ਼ ਤਾਂ ਹੁੰਦਾ ਹੈ ਵੀ ਗਏ ਨੇ ਵਾਪਸ, ਉਹਨਾਂ ਕੋਲ ਜਿਹੜੇ ਰਹਿ ਗਏ ਉਹ ਵੀ ਚੁੱਕੋ ਇਥੋਂ, ਆਪਣਾ ਮਲਬਾ ਚੁੱਕੋ ਇਥੋਂ, ਸਾਡੀ ਥਾਂ ਵਿਹਲੀ। ਪਰ ਇਹ ਡਿਪਲੋਮੇਸੀ ਨਹੀਂ ਹੁੰਦੀ। ਮੈਂ ਸਮਝਦਾ ਵੀ ਇਮਰਾਨ ਖਾਨ ਉਹਨਾਂ ਕੋਲ ਵੀ ਚੋਇਸ ਸੀ ਕਿ ਅਸ਼ਰਫ ਗਨੀ ਨੂੰ ਉੱਥੇ ਉਹਦਾ ਉਹ ਚੰਗਾ ਭੜਥਾ ਬਣਾ ਸਕਦੇ ਸੀ, ਲੇਕਿਨ ਉਹਨਾਂ ਨੇ ਵੀ ਸਟੇਟਸਮੈਨਸ਼ਿਪ ਦਾ ਸਬੂਤ ਦਿੱਤਾ ਇਹ ਵੀ ਕਿ ਡਿਪਲੋਮੈਟਸ ਨੂੰ ਕਿ ਭਾਈ ਦੇਖੋ ਅਸੀਂ ਇਨਵੈਸਟੀਗੇਸ਼ਨ ਕਰ ਰਹੇ। ਹੁਣ ਹੋਣਾ ਕੀ ਹੈ, ਜਦੋਂ ਟੋਟਲ ਇਨਵੈਸਟੀਗੇਸ਼ਨ ਆਣੀ ਹੈ, ਹੁਣ ਹਾਲਾਂ ਇੱਜ਼ਤ ਹਰ ਇੱਕ ਦੀ ਸਾਂਝੀ ਹੁੰਦੀ ਹੈ, ਬੱਚੀਆਂ ਦੀ ਕਹਾਣੀ ਜਿਹੜੀ ਆ ਉਹ ਡਿਫਰੈਂਟ ਨਿਕਲਣੀ ਹੈ। ਉਹਨੂੰ ਉਹਨਾਂ ਨੇ ਅੱਗੋਂ ਯੂਜ਼ ਕਰਨਾ ਹੈ ਕਿ ਜੀ ਦੇਖੋ ਇਹ ਸਾਡੀ ਬਦਨਾਮੀ ਕਰਨ ਦੀ ਕੋਸ਼ਿਸ਼ ਔਰ ਫਲਾਣਾ ਤੇ ਟਿਮਕਾ, ਉਹ ਸਟੈਪ 2 ਹੈ। ਲੇਕਿਨ ਹੁਣ ਇਸ ਸਾਰੇ ਦੇ ਚੱਲਦੇ ਆ, ਮੈਂ ਗੱਲ ਜਿਹੜਾ ਇੰਟਰਵਿਊ ਅਸ਼ਰਫ ਗਨੀ ਨੇ ਦਿੱਤਾ ਦਾ ਹਿੰਦੂ ਅਖਬਾਰ ਦੀ ਬੀਬੀ ਹੈਦਰ ਨੂੰ, ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ ਉਹ, ਤੇ ਜਿਹਦੇ 'ਚ ਉਹਨੇ ਕਿਹਾ ਸੀ ਕਿ ਤਾਲਿਬਾਨ ਮੇ ਹੈਵ ਵਿਨ ਦਾ ਬੈਟਲਸ, ਵੀ ਵਿਲ ਵਿਨ ਦਾ ਵਾਰ। ਤੇ ਅਸੀਂ ਉਸ ਨੂੰ ਕਿਹਾ ਸੀ ਕਿ ਭਾਈ ਇਹ ਨਾ ਇਸ ਕਿਸਮ ਦੀ ਬੋਸਟਿੰਗ, ਅਸੀਂ ਕਿਹਾ ਸੀ ਵੀ ਇਹ ਨਾ ਛੱਡੋ ਹਵਾ ਦੇ ਵਿੱਚ, ਜਿਹੜਾ ਤੁਹਾਨੂੰ ਪਤਾ ਹੈ ਵੀ ਤੁਹਾਡੀ ਔਕਾਤ ਕੀ ਹੈ। ਪਰ ਮੇਰਾ ਖਿਆਲ ਹੈ ਵੀ ਭਾਵੇਂ ਇਹ ਹੁਣ ਕਾਰਵਾਈ ਕਿਹਦੀ ਹੈ, ਹਾਲਾਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਹੈ ਕਿ ਵੀ, ਔਰ ਖਬਰ ਕਿ ਜਦੋਂ ਹੁਣ ਈਦ ਦੇ ਮੌਕੇ ਉਹ ਨਮਾਜ਼ ਅਦਾ ਕਰਨ, ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਰਾਹੀਂ ਜਿਹੜਾ ਉਹ ਮੈਸੇਜ ਦੇਣਾ ਸੀ ਕੌਮ ਦੇ ਨਾਂ ਅਸ਼ਰਫ ਗਨੀ ਨੇ, ਔਰ ਉਹਨਾਂ ਨੇ ਇਹ ਜਿਹੜੀ ਈਦ ਹੈ ਇਸ ਵਾਰ ਦੀ ਈਦ ਉਲ ਅਦਾ, ਇਹ ਅਫਗਾਨਿਸਤਾਨ ਦੀ ਫੌਜ ਦੇ ਨਾਂ ਕੀਤੀ ਹੈ ਕਿ ਦੇਖੋ ਉਹ ਕਿੰਨੀਆਂ ਕੁਰਬਾਨੀਆਂ ਕਰ ਰਹੇ ਨੇ। ਹਾਲਾਂ ਬਹੁਤ ਸਾਰੇ ਤਾਂ ਦੌੜ ਕੇ ਕੋਈ ਤਾਜ਼ਿਕਸਤਾਨ 'ਚ ਵੜ ਗਿਆ, ਕੋਈ ਜਿਹੜੇ ਨੇ ਆ ਕੇ ਪਨਾਹ ਲੈ ਰਹੇ ਨੇ, ਉਹ ਤਾਂ ਜਿਵੇਂ ਕਹੋ ਕਿ ਵੀ ਉਹ ਬਿਲਕੁਲ ਲਾਈਕ ਦਾ ਹਾਊਸ ਆਫ ਕਾਰਡਸ
ਕਲੈਪਸ ਹੋ ਰਿਹਾ ਕੰਮ, ਪਰ ਚਲੋ ਕੋਈ ਨਹੀਂ, ਇਹ ਵੀ ਬਣਦਾ ਹੈ। ਲੇਕਿਨ ਐਨ ਜਦੋਂ ਕਿ ਉਹ ਨਮਾਜ਼ ਦੇ ਵਿੱਚ ਨੇ ਔਰ ਵੀਡੀਓ ਸਾਹਮਣੇ ਹੈ, ਇੱਕ ਗੱਲ ਦੀ ਮੈਂ ਵੈਸੇ ਤਾਰੀਫ ਵੀ ਕਰਦਾ ਹਾਂ ਕਿ ਉੱਪਰੋਂ ਥੱਲੀ ਜਿਹੜੇ ਨੇ, ਜਿਹੜਾ 3 ਰਾਕਟ ਹਿੱਟ ਕਰਦੇ ਨੇ, ਤੁਸੀਂ ਵੱਡਾ ਬਲਾਸਟ ਸੁਣ ਸਕਦੇ ਹੋ, ਪਰ ਜਿਸ ਅਦਬ ਦੇ ਨਾਲ ਜਾਂ ਜੋ ਉਹਨਾਂ ਦੀ ਸਫ ਹੁੰਦੀ ਹੈ, ਜਿਸ ਅੰਦਾਜ਼ 'ਚ ਨਮਾਜ਼ ਅਦਾ ਕੀਤੀ ਜਾਂਦੀ ਹੈ, ਕੋਈ ਵੀ ਇਨਕਲੂਡਿੰਗ ਅਸ਼ਰਫ ਗਨੀ ਔਰ ਦੂਸਰੇ, ਉਹਨੇ ਭੱਜ ਦੌੜ ਨਹੀਂ ਪਾਈ ਹੈ, ਉਹ ਆਪਣੇ ਕਰ ਰਹੇ ਨੇ। ਲੇਕਿਨ ਤੁਸੀਂ ਲਾਊਡ ਆਵਾਜ਼ ਸੁਣ ਸਕਦੇ ਹੋ। ਔਰ ਇਹ ਖਬਰ ਰਾਕਟਸ ਟਾਰਗੇਟ ਕਾਬਲ ਪ੍ਰੈਜ਼ੀਡੈਂਸ਼ੀਅਲ ਪੈਲੇਸ, ਹੁਣ ਇਹ ਜਿੱਥੇ ਪ੍ਰੈਜ਼ੀਡੈਂਟ ਦਾ ਮਹਿਲ ਹੈ ਔਰ ਸਭ ਤੋਂ ਸੇਫ ਏਰੀਆ ਜਿਹਨੂੰ ਗ੍ਰੀਨ ਜ਼ੋਨ ਕਹਿੰਦੇ ਨੇ, ਜਿੱਥੇ ਅਜੇ ਵੀ ਅਮਰੀਕਨ ਜਿਹੜੀ ਹੈ ਉਹ ਉਹਨਾਂ ਦੇ ਪਾਇਲਟ ਜਾਂ ਦੂਜੇ ਉਹਨਾਂ ਦੇ ਨਾਲ ਉਸ ਕਾਬਲ ਨੂੰ ਪ੍ਰੋਟੈਕਟ ਵੀ ਕਰ ਰਹੇ ਨੇ ਤਾਂ ਕਿ ਉਹਨਾਂ ਦਾ ਮੋਰਾਲ ਬੂਸਟ ਹੋਏ। ਐਨ ਇਸ ਮੌਕੇ ਦੇ ਉੱਤੇ ਐਟਲੀਸਟ 3 ਰਾਕਟਸ ਹਿੱਟ ਨੀਅਰ ਦਾ presidential palace on Tuesday, shortly before Afghan President Ashraf Ghani was to give an address to mark the major Muslim holiday of Eid al-Adha। और ये सारे fortified ने महल और दूसरे और इस्लामिक स्टेट ने इसकी जिम्मेवारी ਲਈ है। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਤੁਸੀਂ ਵਾਰ ਤਾਂ ਕੀ ਜਿੱਤਣੀ ਹੈ। ਹਾਲਾਂਕਿ ਇਹ ਗੱਲ ਫਿਕਰਮੰਦੀ ਵਾਲੀ ਹੈ ਕਿ ਇਸਲਾਮਿਕ ਸਟੇਟ ਇਸ ਹੱਦ ਤੱਕ ਹੈ, ਹਾਲਾਂਕਿ ਬਾਅਦ ਚ ਹੁਣ ਬਜਾਏ ਕਿ ਆਪਣੀ ਫੇਲਿਅਰ ਮੰਨਣ ਦੇ, ਇਸ ਤੋਂ ਬਾਅਦ ਵੀ ਜਿਹੜਾ ਰਿਐਕਸ਼ਨ ਅਸ਼ਰਫ ਗਨੀ ਜਨਾਬ ਦਿੰਦੇ ਨੇ, ਉਹ ਇਹੀ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਉਹਨਾਂ ਨੇ ਤਾਲਿਬਾਨ ਹੈਵ no intention and willingness for peace। Mr. Ghani said, we have proven that we have the intention, the willingness and have sacrificed। ਉਹਨੇ ਕਿਹਾ ਜੀ ਤਾਲਿਬਾਨ, ਉਹ ਭਾਈ ਤਾਲਿਬਾਨ ਕਿਉਂ ਇਸ ਕਿਸਮ ਦਾ ਕਰੇਗਾ ਜਿਹੜੇ ਕਿ ਖੁਦ ਆਪਣੀ ਰੈਕਗਨੀਸ਼ਨ ਲੱਭਦੇ ਨੇ ਕਿ ਜਦੋਂ ਉਹਨਾਂ ਨੇ ਅਫਗਾਨਿਸਤਾਨ ਦੀ ਪਾਵਰ ਤਾਂ ਉਹਨਾਂ ਦੇ ਕੋਲ ਹੀ ਹੋਣੀ ਹੈ, ਸਮਝੌਤਾ ਵੀ ਉਹਨਾਂ ਦੇ ਨਾਲ ਹੀ ਅਮਰੀਕਾ ਨੇ ਕੀਤਾ, ਤੇ ਉਹ ਕਿਉਂ ਚਾਹਣਗੇ ਵੀ ਉਹਨਾਂ ਨੂੰ ਰੈਕਗਨੀਸ਼ਨ ਨਾ ਮਿਲੇ। ਹੁਣ ਇੰਨਾ ਵੀ ਹੌਸਲਾ ਨਹੀਂ ਹੈ ਵੀ ਤੁਸੀਂ ਸੱਚ ਹੀ ਕਬੂਲ ਕਰੋ ਕਿ ਵੀ ਤੁਸੀਂ ਵਾਰ ਤਾਂ ਕੀ ਜਿੱਤਣੀ ਹੈ, ਤੁਸੀਂ ਤਾਂ ਆਪਣੇ ਘਰ ਬੈਠੇ ਵੀ ਮੋਸਟ ਸਿਕਿਉਰ ਥਾਂ ਦੇ ਉੱਤੇ ਵੀ ਤੁਸੀਂ ਸੇਫ ਨਹੀਂ ਹੋ। ਔਰ ਇਹ ਜਿਹੜਾ ਜਦੋਂ ਤੱਕ ਅਸੀਂ ਇਸ ਗੱਲ ਨੂੰ ਦੇਖ ਰਹੇ ਹਾਂ ਕਿ ਭਾਈ ਆਲਰੇਡੀ ਹਾਲਾਂ ਅਮਰੀਕਾ ਨੇ ਇਹਨਾਂ ਨੂੰ ਕਿਹਾ ਹੋਇਆ ਕਿ ਜੀ ਕੋਈ ਗੱਲ ਨਹੀਂ ਹੈ, ਅਸੀਂ 2024 ਤੱਕ ਇਹ ਜਿੰਨੀਆਂ ਫੌਜ ਦੀਆਂ ਦੂਜੀਆਂ ਤਨਖਾਹਾਂ ਖਰਚੇ ਝੱਲਾਂਗੇ, $4 ਬਿਲੀਅਨ ਦਿੰਦੇ ਰਹਿਣ ਦਾ ਅਗਲੇ 4 ਸਾਲ 'ਚ ਉਹਨਾਂ ਦਾ ਇਕਰਾਰ ਹੈ। ਪਰ ਜੋ ਹਾਲਾਤ ਬਣੇ ਹੋਏ ਨੇ ਔਰ ਜਿਸ ਕਿਸਮ ਦੀ ਇਹਨਾਂ ਦੀ ਵਲਨਰੇਬਿਲਿਟੀ ਹੈ, ਔਰ ਬਜਾਏ ਕਿ ਸੱਚ ਨੂੰ ਫੇਸ ਕਰਨ ਦੇ ਇਹ ਫਿਰ ਇੰਡੀਆ ਵਾਲੀ ਝੁਕ ਰਹੇ ਨੇ। ਔਰ ਇਹ ਵੀ ਖਬਰ ਕਿ ਅਫਗਾਨ ਆਰਮੀ ਚੀਫ ਟੂ ਵਿਜ਼ਿਟ ਇੰਡੀਆ, ਹੁਣ ਅਜੇ ਪਿਛਲੇ ਮਹੀਨੇ ਇੱਕ ਫੌਜੀ ਚੀਫ ਨਵਾਂ ਬਣਾਇਆ ਇਹਨਾਂ ਨੇ, ਵਾਲੀ ਮੁਹੰਮਦ ਅਹਿਮਦਜ਼ਾਈ, ਔਰ ਉਹ 3 ਦਿਨ ਦੇ ਦੌਰੇ ਦੇ ਉੱਤੇ 27 ਜੁਲਾਈ ਤੋਂ 30 ਜੁਲਾਈ ਤੱਕ ਜਾ ਰਿਹਾ ਇੰਡੀਆ। ਹੁਣ ਇੰਡੀਆ ਆ ਕੇ ਉੱਥੇ ਬਚਾਏਗਾ ਉਹ ਫੌਜ। ਹਾਲਾਂਕਿ ਇੰਡੀਆ ਇਹ ਕਹਿ ਰਿਹਾ ਜੀ ਅਸੀਂ ਆਲਰੇਡੀ 4 MI-24 ਅਟੈਕ ਹੈਲੀਕਾਪਟਰਸ ਤੇ 3 ਚੀਤਾਲ ਯੂਟਿਲਿਟੀ ਹੈਲੀਕਾਪਟਰਸ ਜਿਹੜੇ ਨੇ ਉਹ ਅਸੀਂ ਡੋਨੇਟ ਕੀਤੇ ਨੇ ਅਫਗਾਨਿਸਤਾਨ ਨੂੰ। ਔਰ ਜ਼ਾਹਰ ਹੈ ਕਿ ਏਜੰਡਾ ਕਿਹਦਾ ਇਹ ਫੋਲੋ ਕਰ ਰਹੇ ਨੇ। ਇਹ ਜਿਹੜਾ ਆਰਮੀ ਚੀਫ ਜਾ ਰਿਹਾ ਹੈ, ਇਹਦੀਆਂ ਖਾਸ ਮੀਟਿੰਗਾਂ ਅਜੀਤ ਡੋਵਲ ਨਾਲ ਔਰ ਉਹਨਾਂ ਦੇ ਫੌਜੀ ਜਰਨੈਲ ਨਰਵਾਣੇ ਨਾਲ ਨੇ। ਸੋ ਅਜੀਤ ਡੋਵਲ ਨੇ ਕੀ ਕੱਢਣਾ ਹੁਣ ਤਾਂ ਇਹੀ ਹੈ ਕਿ ਭਾਈ ਇਹ ਇਕੱਠੇ ਬਹਿ ਕੇ ਇਹ ਦੇਖ ਲੈਣ ਵੀ ਇਕੱਠੇ ਬਹਿ ਕੇ ਸਿਆਪਾ ਕਿੱਥੇ ਕਰਨਾ ਹੈ। ਪੱਲੇ ਤਾਂ ਇਹਨਾਂ ਦੇ ਕੁਛ ਨਹੀਂ ਹੈ, ਪਰ ਰੱਸੀ ਸੜ ਗਈ, ਵੱਟ ਨਹੀਂ ਗਿਆ ਜਾਂ ਵੱਲ ਨਹੀਂ ਗਿਆ। ਹਾਲਾਤ ਇਹ ਨੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਫਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।